ਕਾਂਗਰਸ ਦਾ ਜਿਹੜਾ ਨਾਟਕ ਅਜੇ ਤੱਕ ਮੁੱਕ ਨਹੀਂ ਰਿਹਾ। ਅਜੇ ਵੀ ਜਿਹੜੇ ਸਪੀਕਰ ਦੀ ਚੋਣ ਹੋਣ ਦੇ ਵਿੱਚ ਕਾਮਯਾਬੀ ਨਹੀਂ ਹਾਸਿਲ ਹੋਈ। ਕੈਵਿਨ ਮੈਕਾਰਥੀ ਕੈਲੀਫੋਰਨੀਆ ਦੇ ਰਿਪਰੈਜ਼ੈਂਟੇਟਿਵ ਜਿਹੜੇ ਫਰੰਟ ਰਨਰ ਆ ਜਿਹੜੇ ਸਪੀਕਰ ਬਣਨ ਦੇ ਲਈ, ਪਰ ਇਹਨਾਂ ਦੀ ਹੀ ਪਾਰਟੀ ਰਿਪਬਲਿਕਨ ਪਾਰਟੀ ਦੇ ਹੀ ਜਿਹੜੇ ਕੁਛ ਡਿਫੈਕਟਰਸ ਕਈ ਕਹਿ ਰਹੇ ਨੇ ਤੇ ਜਾਂ ਕਹਿ ਲਓ ਵੀ ਉਸ ਦੇ ਵਿੱਚ ਵਿਰੋਧਤਾ ਜਿਹੜੀ ਜਤਾ ਰਹੇ ਨੇ, ਉਹ ਉਹਨਾਂ ਨੂੰ ਅਜੇ ਸਪੀਕਰ ਬਣਨ ਦੇ ਵਿੱਚ ਕਹਿ ਸਕਦੇ ਹਾਂ ਵੀ ਉਹ ਨਹੀਂ, ਉਹਨਾਂ ਨੂੰ ਮਨਜ਼ੂਰੀ ਜਿਹੜੀ ਉਹ ਨਹੀਂ ਮਿਲ ਰਹੀ। ਗੱਲ ਤਾਂ ਇੱਥੋਂ ਤੱਕ ਹੋ ਗਈ, ਜਿਹੜਾ ਕਾਂਗਰਸਮੈਨ ਜਿੱਤਿਆ ਵੀ ਨਹੀਂ ਆ, ਡੋਨਲਡ ਟਰੰਪ ਦਾ ਨਾਂ ਕਿਸੇ ਨੇ ਉਸ ਦੇ ਵਿੱਚ ਕਰਕੇ ਤੇ ਉਹਦੇ ਲਈ ਜਿਹੜੀ ਉਹ ਵੋਟ ਪਾ ਦਿੱਤੀ। ਆਈ ਥਿੰਕ ਮੈਟ ਗੇਟਸ ਜਾਂ ਲਾਰੈਨ ਬੋਬਰਟ ਦੇ ਵਿੱਚੋਂ ਇੱਕ ਜਾਣਾ ਸੀਗਾ ਜਿਨ੍ਹਾਂ ਨੇ ਉਸ ਨੂੰ ਨਾਮਜ਼ਦ ਕਰ ਦਿੱਤਾ ਟਰੰਪ ਨੂੰ, ਜਿੰਨੇ ਕੋਈ ਇਲੈਕਸ਼ਨ ਹੀ ਨਹੀਂ ਹਾਲ ਦੀ ਘੜੀ ਜਿਹੜੀ ਉਹ ਜਿੱਤੀ ਹੈਗੀ। ਤੇ ਪਰ ਫਿਰ ਵੀ ਜਿਹੜੇ ਕੈਵਿਨ ਮੈਕਾਰਥੀ 7-8 ਵਾਰੀ ਜਿਹੜੀ ਆ ਹਰਜੋਤ ਸਿੰਘ ਜੀ ਵੋਟਿੰਗ ਹੋ ਚੁੱਕੀ ਆ, ਉਹਦੇ ਵਿੱਚ 218 ਦਾ ਜਾਦੂਈ ਆਂਕੜਾ ਜਿਹੜਾ ਆ ਉੱਥੇ ਪਹੁੰਚਣ ਦੇ ਵਿੱਚ ਨਾਕਾਮਯਾਬ ਜਿਹੜੇ ਆ ਉਹ ਹੋ ਰਹੇ ਨੇ। ਹੁਣ ਜਿਹੜਾ ਹਰਜੋਤ ਸਿੰਘ ਜੀ ਇਹ ਦੇਖਿਆ ਗਿਆ ਪਹਿਲੋਂ 20 ਜਾਣੇ ਉਲਟ ਸੀਗੇ, ਹੁਣ ਸ਼ਾਇਦ 11-12 ਜਿਹੜੇ ਆ ਉਹ ਰਹਿ ਗਏ ਨੇ ਜਿਹੜੀ ਮੈਕਾਰਥੀ ਦੇ ਜਿਹੜੇ ਉਲਟ ਨੇ। ਕੁਛ ਕੁ ਲੋਕਾਂ ਦੇ ਨਾਲ ਸਮਝੌਤਾ ਜਿਹੜਾ ਉਹ ਕੈਵਿਨ ਮੈਕਾਰਥੀ ਦਾ ਹੋ ਚੁੱਕਾ ਆ ਤੇ ਹੁਣ ਖਬਰਾਂ ਇਹ ਜਿਹੜੀਆਂ ਚੱਲ ਰਹੀਆਂ ਨੇ, ਕੈਵਿਨ ਮੈਕਾਰਥੀ ਖੁਦ ਜਿਹੜਾ ਉਹ ਇਹ ਕਹਿ ਰਹੇ ਆ ਵੀ ਮੈਂ ਜਿਹੜੇ ਇਸ ਟਾਈਮ ਮੇਰੀ ਵਿਰੋਧਤਾ ਦੇ ਵਿੱਚ ਹੈਗੇ ਆ, ਮੈਂ ਉਹਨਾਂ ਦੇ ਨਾਲ ਗੱਲਬਾਤ ਦੇ ਵਿੱਚ ਹੈਗਾ ਆ। ਸੋ ਹੋਪਫੁਲੀ ਜਲਦੀ ਜਿਹੜਾ ਆ ਕੋਈ ਇਸ ਦੇ ਉੱਤੇ ਫੈਸਲਾ ਹੋਊਗਾ। ਚੌਥੇ ਦਿਨ ਦੇ ਵਿੱਚ ਕਾਂਗਰਸ ਕੋਈ ਵੀ ਕੰਮਕਾਜ ਕਰਨ ਦੇ ਵਿੱਚ ਠੱਪ ਰਹੀ, ਕਿਉਂਕਿ ਕੋਈ ਵੀ ਅਧਿਕਾਰਿਤ ਕੰਮ ਉਦੋਂ ਤੱਕ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਸਪੀਕਰ ਦੀ ਚੋਣ ਪੂਰੀ ਨਹੀਂ ਹੋ ਜਾਂਦੀ। ਤੇ ਇੱਥੋਂ ਤੱਕ ਕਿ ਜਿੰਨੇ ਵੀ ਇਹ ਕਾਂਗਰਸਮੈਨ ਇਲੈਕਟ ਨੇ, ਉਹਨਾਂ ਨੂੰ ਸਹੁੰ ਵੀ ਜਿਹੜੀ ਆ ਉਹ ਕੈਵਿਨ ਮੈਕਾਰਥੀ ਨਾਟ ਕੈਵਿਨ ਮੈਕਾਰਥੀ ਜਿਹੜਾ ਵੀ ਸਪੀਕਰ ਚੁਣਿਆ ਜਾਊਗਾ ਉਹਦੇ ਜਿਹੜੇ ਸਹੁੰ ਚੁੱਕਣ ਤੋਂ ਬਾਅਦ ਦੇ ਵਿੱਚ ਹੀ ਜਿਹੜੀ ਸਹੁੰ ਚੁਕਾਈ ਜਾ ਸਕਦੀ ਆ। ਸੋ ਪਰ ਅੱਜ ਇੱਕ ਵਾਰੀ ਫਿਰ ਕੈਵਿਨ ਮੈਕਾਰਥੀ ਨੂੰ ਸਪੀਕਰ ਦੇ ਲਈ ਰਿਪਬਲਿਕਨ ਪਾਰਟੀ ਦੇ ਵੱਲੋਂ ਨਾਮਜ਼ਦ ਜਿਹੜਾ ਆ ਉਹ ਕਰ ਦਿੱਤਾ ਗਿਆ ਆ ਤੇ ਕੈਵਿਨ ਮੈਕਾਰਥੀ ਕਹਿ ਰਹੇ ਆ ਵੀ ਅੱਜ ਉਮੀਦ ਸਾਨੂੰ ਇਹ ਆ ਵੀ ਜਿਹੜਾ ਸਪੀਕਰ ਦੀ ਚੋਣ ਆ ਉਹ ਪੂਰੀ ਹੋ ਜਾਵੇਗੀ। ਜੀ ਬਿਲਕੁਲ, ਡੈਡਲੌਕ ਚੱਲ ਰਿਹਾ। ਕਹਿੰਦੇ ਪਈ ਕੈਵਿਨ ਮੈਕਾਰਥੀ 12ਵੀਂ ਵਾਰ ਹਾਊਸ ਸਪੀਕਰ ਬੈਲਟ ਦੇ ਲਈ ਨੋਮੀਨੇਟ ਕੀਤਾ ਗਿਆ ਆ। 11 ਵਾਰ ਵੋਟ ਹੋ ਚੁੱਕੀ ਆ ਤੇ 164 ਸਾਲਾਂ ਦੇ ਇਤਿਹਾਸ ਦੇ ਵਿੱਚ ਯੂਐਸ ਦੀ ਇਹ ਹੁਣ ਹੋਇਆ, ਦੂਜੀ ਵਾਰੀ ਇਦਾਂ ਹੋਇਆ ਹੈਗਾ ਆ। ਮੈਕਾਰਥੀ ਹਜੇ ਵੀ ਕੰਟੀਨਿਊ ਕਰ ਰਹੇ ਆ, ਜਿਹੜੇ ਗਰੁੱਪ ਆਫ ਹਾਰਡਲਾਈਨ ਰਿਪਬਲਿਕਨਸ ਹੈਗੇ ਆ, ਤੇ ਡੈਮੋਕ੍ਰੇਟਸ ਪੂਰੀ ਤਰ੍ਹਾਂ ਹਕੀਮ ਜੈਫਰੀਜ਼ ਜੋ ਆ ਉਹਦੇ ਪਿੱਛੇ ਹੈਗੇ ਆ। ਸੋ 218 ਵੋਟਾਂ ਉਹਨਾਂ ਨੂੰ ਚਾਹੀਦੀਆਂ ਹੈਗੀਆਂ ਆ ਸਪੀਕਰ ਬਣਨ ਦੇ ਲਈ, ਪਰ ਹਜੇ ਕੁਛ ਕੁ ਵੋਟਾਂ ਜਿਹੜੀਆਂ ਆ ਉਹ ਸ਼ਾਰਟ ਹੈਗੀਆਂ। ਰਿਪਰੈਜ਼ੈਂਟੇਟਿਵ ਸਪਾਰਟਸ ਹਜੇ ਵੀ ਸਟਿਲ ਕਹਿੰਦੇ ਵੀ ਮੈਂ ਅਨਡਿਸਾਈਡਡ ਆ ਵੀ ਮੈਕਾਰਥੀ ਲਈ ਵੋਟ ਪਾਣੀ ਆ ਕਿ ਨਹੀਂ। ਵਿਕਟੋਰੀਆ ਸਪਾਰਟਸ ਉਹ ਪ੍ਰੈਜ਼ੈਂਟਲੀ ਤਾਂ ਵੋਟ ਪਾ ਰਹੀ ਆ ਵੀ ਮੈਂ ਪ੍ਰੈਜ਼ੈਂਟ ਹੈਗੀ ਆ, ਤੇ ਉਹ ਤੋਂ ਬਾਅਦ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਵੋਟ ਨਹੀਂ ਪਾਉਂਦੀ ਹੈਗੀ। ਮਾਈਕ ਲੌਲਰ ਇੱਕ ਜੋ ਨਵੇਂ ਕਾਂਗਰਸਮੈਨ ਇਲੈਕਟ ਹੋਏ ਹੈਗੇ ਆ ਨਿਊਯਾਰਕ ਤੋਂ, ਉਹ ਕਹਿੰਦੇ ਆ ਵੀ ਕੈਵਿਨ ਮੈਕਾਰਥੀ ਅਲਟੀਮੇਟਲੀ ਜਿਹੜੇ ਆ ਹਾਊਸ ਸਪੀਕਰ ਬਣ ਜਾਣਗੇ। ਸੋ ਮੈਕਾਰਥੀ ਕੁਛ ਕੁ ਜੋ ਆਪਣੇ ਸਾਥੀ ਰਿਪਬਲਿਕਨ ਕਾਂਗਰਸਮੈਨ ਆ ਉਹਨਾਂ ਨੂੰ ਅੱਜ ਪਿਕ ਕਰ ਸਕਦੇ ਆ, ਪਰ ਪੋਜੀਸ਼ਨ ਹਜੇ ਵੀ ਕਲੀਅਰ ਨਹੀਂ ਹੈਗੀ ਪਈ ਉਹ ਪੂਰੀ ਤਰ੍ਹਾਂ ਆਪਣੀ ਮੈਜੋਰਟੀ ਲੈ ਲੈਣਗੇ। ਰਿਪਰੈਜ਼ੈਂਟੇਟਿਵ ਬ੍ਰਾਇਨ ਪੈਟਰਿਕ ਜੋ ਆ ਉਹਨਾਂ ਨੇ ਇਹ ਦੱਸਿਆ ਹੈਗਾ ਆ। ਇਹ ਕਹਿੰਦੇ ਪਈ ਕਾਫੀ ਇੰਟਰਸਟਿੰਗ ਸਿਚੁਏਸ਼ਨ ਹੈਗੀ ਆ ਜੇ ਕੁਛ ਕੁ ਹੋਰ ਬੰਦਿਆਂ ਨੂੰ ਉਹ ਪਿਕ ਕਰਦੇ ਹੈਗੇ ਆ। ਤੇ ਮੈਕਾਰਥੀ ਨੇ ਇਹ ਕਿਹਾ ਆ, ਕੈਵਿਨ ਮੈਕਾਰਥੀ ਨੇ ਪਈ ਰਿਪਬਲਿਕਨਸ ਨੂੰ ਜਿਹੜੀ ਹਜੇ ਤੱਕ ਡੀਲ ਨਹੀਂ ਮਿਲੀ ਹੈਗੀ, ਪਰ ਆਪਾਂ ਗੁੱਡ ਪੋਜੀਸ਼ਨ 'ਚ ਆ। ਇੱਕ ਟਾਈਮ ਤੇ ਇਹ ਵੀ ਆਇਆ ਸੀ ਰਾਜਕਨਵੀਰ ਸਿੰਘ ਜੀ, ਜੇ ਕੈਲੀਫੋਰਨੀਆ ਦੇ ਕੁਝ ਕਾਂਗਰਸਮੈਨ ਡੈਮੋਕ੍ਰੇਟ ਆ ਉਹ ਵੀ ਚਾਹੁੰਦੇ ਸੀ ਵੀ ਮੈਕਾਰਥੀ ਦੀ ਆਪਾਂ ਸਪੋਰਟ ਕਰ ਦਈਏ ਵੀ ਸਾਡੀ ਸਟੇਟ ਦਾ ਹੈਗਾ ਆ, ਪਰ ਹਜੇ ਤੱਕ ਉਹ ਓਪਨਲੀ ਜਿਹੜੇ ਆ ਮੈਕਾਰਥੀ ਦੇ ਹੱਕ ਦੇ ਵਿੱਚ ਨਹੀਂ ਆਏ ਹੈਗੇ। ਜੀ, ਉਹਨਾਂ ਨੇ ਵੀ ਡੈਮੋਕ੍ਰੇਟਾਂ ਨੇ ਵੀ ਇੱਕ ਵਾਰੀ ਫੇਰ ਹਕੀਮ ਜੈਫਰੀਜ਼ ਜਿਹੜਾ ਉਹਨਾਂ ਦਾ ਡੈਮੋਕ੍ਰੇਟ ਪਾਰਟੀ ਦਾ ਲੀਡਰ ਜਿਹੜਾ ਉਹਨਾਂ ਨੇ ਚੁਣਿਆ ਆ ਉਸ ਨੂੰ ਨਾਮਜ਼ਦ ਕਰ ਦਿੱਤਾ ਆ ਸਪੀਕਰ ਦੀ ਜਿਹੜੀ ਉਹ ਚੋਣ ਦੇ ਲਈ। ਦੇਖੋ ਜਿੰਨੇ ਸਾਲ ਵੀ ਤੁਸੀਂ ਇੱਥੇ ਰਹਿੰਦੇ ਆ, ਕੁਛ ਨਾ ਕੁਛ ਹਰ ਵਾਰੀ ਨਵਾਂ ਚੀਜ਼, ਨਵਾਂ ਪ੍ਰੋਸੈਸ ਜਿਹੜਾ ਤੁਹਾਨੂੰ ਦੇਖਣ ਨੂੰ ਸੁਣਨ ਨੂੰ ਜਿਹੜਾ ਉਹ ਮਿਲਦਾ ਆ। 100 ਸਾਲਾਂ ਬਾਅਦ ਇੱਦਾਂ ਦੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਪੀਕਰ ਦੀ ਚੋਣ ਦੇ ਲਈ ਜਿਹੜੀ ਉਹ ਵਾਪਰ ਰਹੀ ਹੈ, ਕਦੀ ਕਿਸੇ ਨੂੰ ਚੇਤਾ ਵੀ ਨਹੀਂ ਆ ਵੀ ਇਹ ਵੀ ਚੀਜ਼ ਜਿਹੜੀ ਉਹ ਹੋ ਸਕਦੀ ਹੁੰਦੀ ਆ।
ਉੱਦਾਂ ਜਿਹੜਾ ਹਰਜੋਤ ਸਿੰਘ ਜੀ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਜਿਹੜੇ ਬਾਈ ਪਾਰਟੀਜ਼ਨ ਕੋਅਲੀਸ਼ਨਜ਼ ਆ, ਉਹ ਹੋ ਜਾਂਦੀਆਂ ਰਹੀਆਂ ਆ। ਕੋਈ ਏਦਾਂ ਦੀ ਨਹੀਂ ਆ ਵੀ ਇਹ ਅਣਕਹੀ ਜਿਹੀ ਜਿਹੜੀ ਚੀਜ਼ ਹੈਗੀ ਆ। ਅਲਾਸਕਾ ਦੇ ਵਿੱਚ ਇੱਕ ਵਾਰੀ 9 ਡੈਮੋਕ੍ਰੇਟਸ ਤੇ 8 ਰਿਪਬਲਿਕਨਸ ਨੇ ਆਪਣੇ ਜਿਹੜੇ ਵਿਚਾਰਕ ਮਤਭੇਦ ਆ, ਉਹਨਾਂ ਨੂੰ ਲਾਂਭੇ ਕਰਦੇ ਹੋਏ ਬਾਈ ਪਾਰਟੀਜ਼ਨ ਮੈਜੋਰਟੀ ਜਿਹੜੀ ਸਟੇਟ ਸੈਨੇਟ ਦੇ ਵਿੱਚ ਜਿਹੜੀ ਉਹ ਬਣਾ ਲਈ ਸੀਗੀ, ਵੀ ਅਸੀਂ ਇਕੱਠੇ ਮਿਲ ਕੇ ਜਿਹੜਾ ਉਹ ਚੱਲਾਂਗੇ। ਇਸੇ ਤਰੀਕੇ ਦੇ ਨਾਲ ਪੈਨਸਿਲਵੇਨੀਆ ਦੇ ਵਿੱਚ ਰਿਪਬਲਿਕਨਸ ਦੇ ਦੁਆਰਾ ਤੇ ਉੱਥੋਂ ਦੇ ਕੁਝ ਡੈਮੋਕ੍ਰੇਟਸ ਦੇ ਦੁਆਰਾ ਇੱਕ ਡੈਮੋਕ੍ਰੇਟ ਨੂੰ ਸਪੀਕਰ ਆਫ ਦਾ ਸਟੇਟ ਜਿਹੜਾ ਉਹ ਨਾਮਜ਼ਦ ਕੀਤਾ ਗਿਆ ਤੇ ਵੋਟ ਪੈਣ ਤੋਂ ਬਾਅਦ ਦੇ ਵਿੱਚ ਉਹਨੇ ਕਿਹਾ ਵੀ ਉਹ ਐਜ਼ ਏ ਇੰਡੀਪੈਂਡੈਂਟ ਜਿਹੜਾ ਹਾਊਸ ਦਾ ਉੱਥੇ ਦਾ ਹਾਊਸ ਦਾ ਸਟੇਟ ਦਾ ਹਾਊਸ ਦਾ ਸਪੀਕਰ ਬਣ ਕੇ ਕੰਮ ਕਰੇਗਾ, ਨਾ ਕਿ ਡੈਮੋਕ੍ਰੇਟ ਜਿਹੜਾ ਉਹ ਬਣ ਕੇ। ਉੱਥੇ ਬਾਈਪਾਰਟੀਜ਼ਨ ਚੀਜ਼ ਜਿਹੜੀ ਉਹ ਦੇਖੀ ਗਈ। ਓਹਾਇਓ ਦੇ ਵਿੱਚ ਇੱਕ ਮੋਡਰੇਟ ਰਿਪਬਲਿਕਨ ਉਹ ਵੀ ਸਟੇਟ ਹਾਊਸ ਸਪੀਕਰ ਜਿਹੜਾ ਆ ਉਹ ਬਣਿਆ ਡੈਮੋਕ੍ਰੇਟਸ ਦੀ ਜਿਹੜੀ ਸਪੋਰਟ ਦੇ ਨਾਲ। ਸੋ ਇਹ ਜਿਹੜੀ ਬਾਈਪਾਰਟੀਜ਼ਨ ਚੀਜ਼ ਜਿਹੜੀ ਅੱਜ ਦੇ ਜ਼ਮਾਨੇ ਦੇ ਵਿੱਚ ਇਦਾਂ ਲੱਗ ਰਹੀ ਆ ਨਾ ਵੀ ਜਿੱਦਾਂ ਪਤਾ ਨਹੀਂ ਕਦੀ ਹੋਈ ਨਹੀਂ, ਕਦੀ ਸੁਣੀ ਨਹੀਂ, ਕਦੀ ਚੇਤਾ ਨਹੀਂ। ਕਿਉਂਕਿ ਪਾਰਟੀ ਲਾਈਨ ਨੂੰ ਘੜੀਸਣ ਦਾ ਕੰਮ, ਉਸ ਨੂੰ ਹੋਰ ਗੂੜ੍ਹੀ ਕਰਨ ਦਾ ਕੰਮ ਅੱਜ ਦੇ ਪੋਲੀਟੀਕਲ ਹਾਲਾਤਾਂ ਦੇ ਵਿੱਚ ਥੋੜ੍ਹਾ ਜ਼ਿਆਦਾ ਚੱਲਦਾ ਆ। ਪਰ ਇਹ ਕੋਈ ਅਣਕਹੀ ਜਾਂ ਅਣਸੁਣੀ ਗੱਲ ਜਿਹੜੀਆਂ ਉਹ ਚੀਜ਼ਾਂ ਨਹੀਂ ਹੈਗੀਆਂ। ਇੱਦਾਂ ਦੀਆਂ ਚੀਜ਼ਾਂ ਹੋਣ ਦੇ ਨਾਲ ਲੋਕਾਂ ਦੇ ਵਿੱਚ ਜਦੋਂ ਸਗੋਂ ਜਿਹੜੇ ਮਤਭੇਦ ਨੇ ਜਾਂ ਡਿਫਰੈਂਸਿਸ ਆ, ਉਹ ਘੱਟਦੇ ਨੇ ਜੇ ਉੱਤੇ ਲੀਡਰਸ ਵੀ ਇੱਦਾਂ ਦਾ ਵਰਤਾਰਾ ਜਿਹੜਾ ਉਹ ਕਰਨ। ਪਰ ਜੇ ਉਹੋ ਹੀ ਕਹੀ ਜਾਣਾ ਵੀ ਡੈਮੋਕ੍ਰੇਟਾਂ ਨੇ ਕਹੀ ਜਾਣਾ ਵੀ ਅਸੀਂ ਇਕੱਲੇ ਚੰਗੇ ਆ, ਦੂਜੇ ਮਾੜੇ ਆ, ਰਿਪਬਲਿਕਨਾਂ ਨੇ ਵੀ ਇਹੀ ਕਹੀ ਜਾਣਾ ਵੀ ਅਸੀਂ ਚੰਗੇ ਆ, ਦੂਜੇ ਮਾੜੇ ਆ, ਤੇ ਫਿਰ ਥੱਲੇ ਤੱਕ ਲੋਕਾਂ ਤੱਕ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹਨਾਂ ਵਿੱਚ ਵੀ ਇਹ ਭਾਵਨਾ ਜਿਹੜੀ ਆ ਉਹ ਵੱਧਦੀ ਆ। ਸਗੋਂ ਇਹੋ ਜਿਹੇ ਮੌਕੇ ਦੇ ਉੱਤੇ ਬਾਈਪਾਰਟੀਜ਼ਨ ਚੀਜ਼ਾਂ ਜਿਹੜੀਆਂ ਉਹ ਹੋਣ ਤਾਂ ਉਹ ਚੀਜ਼ਾਂ ਜਿਹੜੀਆਂ ਚੰਗੀਆਂ ਲੱਗਦੀਆਂ ਆ। ਕੋਅਲੀਸ਼ਨਸ ਲੰਮਾ ਸਮਾਂ ਵੀ ਕਈ ਵਾਰੀ ਕੱਢ ਜਾਂਦੀਆਂ, ਕਈ ਵਾਰੀ ਨਹੀਂ ਜਿਹੜੀਆਂ ਕੱਢਦੀਆਂ। ਪਰ ਇੱਕ ਜਿਹੜੀ ਜਿਹੜੀ ਚੀਜ਼ ਜ਼ਰੂਰ ਆ, ਇੱਕ ਕੋਸ਼ਿਸ਼ ਜਿਹੜੀ ਜ਼ਰੂਰ ਇਹੋ ਜਿਹੇ ਮੌਕਿਆਂ ਤੇ ਹੋਣੀ ਚਾਹੀਦੀ। ਜੀ, ਇੱਕ ਗੱਲ ਤਾਂ ਜ਼ਰੂਰ ਆ, ਦੇਖੋ ਜਿੱਥੋਂ ਆਪਾਂ ਜਿਹੜੇ ਮੁਲਕ 'ਚ ਆਏ ਆ, ਜੇ ਉੱਥੇ ਕਿਤੇ ਇਦਾਂ ਦੀ ਸਿਚੁਏਸ਼ਨ ਹੁੰਦੀ ਤਾਂ ਹੁਣ ਪੈਸੇ ਖਰੀਦ ਕੇ, ਪੈਸੇ ਦੇ ਕੇ ਕਿੰਨੇ ਬੰਦੇ ਜਿਹੜੇ ਆ ਉਹ ਪਾਰਟੀ ਸਵਿਚ ਕੀਤੇ ਹੋਣੇ ਸੀ। ਯਾ ਸੋ ਇੱਥੇ ਘੱਟੋ-ਘੱਟ ਜਿਹੜੇ ਮੁੱਦੇ ਆ, ਮੁੱਦਿਆਂ ਦੇ ਉੱਤੇ ਉਹ ਕਹਿ ਰਿਹਾ ਵੀ ਹਾਂ ਤੁਸੀਂ ਸਾਡੇ ਇਸ ਮੁੱਦੇ ਲਈ ਖੜੋਗੇ ਤਾਂ ਅਸੀਂ ਤੁਹਾਨੂੰ ਸਪੋਰਟ ਕਰਾਂਗੇ। ਚਾਹੇ ਉਹ ਮੁੱਦੇ ਗਲਤ ਵੀ ਆ, ਠੀਕ ਹੈ ਕਿ ਨਹੀਂ? ਪਰ ਇਹ ਆ ਵੀ ਪਰਸਨਲ ਕੋਈ ਇਦਾਂ ਦੀ ਨਹੀਂ ਆ ਰਿਹਾ ਵੀ ਹਾਂ ਵੀ ਜੀ ਕਿਸੇ ਨੂੰ ਪੈਸੇ ਦੇਤੇ ਤੇ ਉਹ ਜਿਹੜੀ ਆ ਸਪੋਰਟ ਕਰ ਦਿਓ। ਖਰੀਦੋ ਫਰੋਖਤ ਵਾਲਾ ਕੰਮ ਜਿਹੜਾ ਇੱਥੇ ਜੀ, ਨਹੀਂ ਜੀ। ਹੈਗਾ ਵੀ ਜਾਂ ਜੀ ਮੈਨੂੰ ਆਹ ਮਿਨਿਸਟਰ ਬਣਾ ਦਿਓ ਜਾਂ ਮੈਨੂੰ ਆਹ ਚੇਅਰਮੈਨ ਬਣਾ ਦਿਓ। ਸੋ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਇਹ ਤਾਂ ਦੇਖੋ ਹਰਜੋਤ ਸਿੰਘ ਜੀ ਬਿਹਾਈਂਡ ਕੀ ਡੋਰਸ ਦੇ ਵਿੱਚ ਕੀ ਚੱਲ ਰਿਹਾ, ਕਿੱਦਾਂ ਚੱਲ ਰਿਹਾ। ਪਰ ਇਸ ਟਾਈਮ ਆਪਾਂ ਨੂੰ ਸਪੀਕਰ ਦੇ ਜਿਹੜੇ ਇਸ ਚੋਣ ਦੇ ਵਿੱਚ ਕਈ ਕੁਛ ਜਿਹੜਾ ਉਹ ਦੇਖਣ ਨੂੰ ਜਿਹੜਾ ਹਰਜੋਤ ਸਿੰਘ ਜੀ ਮਿਲ ਰਿਹਾ ਹੈਗਾ ਆ। ਹੋਪਫੁਲੀ ਸਮਥਿੰਗ ਕਮਸ ਆਊਟ ਆਫ ਇਟ, ਨਹੀਂ ਤਾਂ ਫਿਰ ਹੁਣ ਅਗਲੇ ਹਫਤੇ ਦੇ ਵਿੱਚ ਹੀ ਜਿਹੜੀ ਉਹ ਗੱਲ ਉਹ ਪੈ ਜਾਊਗੀ। 2 ਮਹੀਨੇ ਕਿੰਨੇ ਮਹੀਨੇ ਕਰੀਬ 2 ਮਹੀਨੇ ਜਿਹੜੀ ਉਹ ਗੱਲਬਾਤ 1800 ਕਿਹੜੇ ਸੰਨ ਦੇ ਵਿੱਚ ਜਿਹੜੀ ਉਹ ਗਈ ਸੀ ਜਦੋਂ ਸਪੀਕਰ ਦੀ ਚੋਣ ਨਹੀਂ ਸੀ ਹੋ ਸਕੀ। ਹੁਣ ਚੌਥਾ 1876 ਦਿਨ ਤਾਂ ਆਪਣੇ ਇੱਥੇ ਵੀ ਜੀ। ਜਿਹੜਾ ਉਹ ਹੋ ਗਿਆ ਆ ਇਸ ਸੋ ਤਰ੍ਹਾਂ। ਬਿਲਕੁਲ, ਸੋ ਇਹ ਦੇਖੋ ਡੈਮੋਕ੍ਰੇਸੀ ਆ, ਬੜੇ ਪਿਆਰ ਦੇ ਨਾਲ ਉੱਥੇ ਉਹ ਵੋਟ ਪਾਉਂਦੇ ਆ ਵੀ ਮੈਂ ਹੱਕ ਜਾਂ ਨਹੀਂ ਆ, ਕਿਸੇ ਤਰ੍ਹਾਂ ਦਾ ਪ੍ਰੈਜ਼ੈਂਟ ਕੋਈ ਚੀਕ-ਚਹਾਟਾ ਨਹੀਂ ਹੈਗਾ। ਤੇ ਆਪਾਂ ਦੇਖਦੇ ਆ ਜਿੱਥੇ ਮੁਲਕ ਤੋਂ ਆਏ ਆ ਉੱਥੇ ਕਿੱਦਾਂ ਰੌਲਾ ਪੈਂਦਾ ਹੁੰਦਾ ਹਨਾ। ਸੋ ਇਦਾਂ ਦਾ ਕੋਈ ਨਹੀਂ। ਸੋ ਐਕਚੁਅਲ ਡੈਮੋਕ੍ਰੇਸੀ ਤੁਸੀਂ ਸਾਹਮਣੇ ਦੇਖ ਰਹੇ ਹੈਗੇ ਆ।